ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਹਫ਼ਤੇ ਯੂਰਪੀਅਨ ਯੂਨੀਅਨ ਅਤੇ ਭਾਰਤ ਦੇ ਮੁਖੀਆਂ ਨੇ ਦਾਅਵਾ ਕੀਤਾ ਕਿ ਉਹਨਾਂ ਵਿਚਾਲੇ ਫ੍ਰੀ ਟ੍ਰੇਡ ਐਗਰੀਮੈਂਟ ਹੋ ਗਿਆ ਹੈ ਔਰ ਅਮਰੀਕਾ ਵੱਲੋਂ ਇਸ ਡਿਵੈਲਪਮੈਂਟ ਨੂੰ ਬੜੀ ਬਰੀਕੀ ਨਾਲ ਦੇਖਿਆ ਜਾ ਰਿਹਾ ਹੈ। ਪਰ ਦੂਸਰੇ ਪਾਸੇ ਨਾਲ ਹੀ ਭਾਰਤ ਨੇ ਇਹ ਦਾਅਵਾ ਕੀਤਾ ਹੈ ਕਿ ਅਮਰੀਕਾ ਨਾਲ ਉਸਦੇ ਵਪਾਰਕ ਸਮਝੌਤੇ ਦੀ ਗੱਲਬਾਤ ਠੀਕ ਪਟੜੀ ਤੇ ਹੈ ਤੇ ਕਿਸੇ ਵੇਲੇ ਵੀ ਵਪਾਰਕ ਸਮਝੌਤਾ ਹੋਣ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਿਵੇਂ ਅਸੀਂ ਡਿਸਕਸ ਕੀਤਾ ਸੀ ਕਿ ਇਸ ਵਾਰ ਰਿਪਬਲਿਕ ਡੇ ਪੈਰੇਡ ਦੇ ਮੌਕੇ ਯੂਰਪੀਅਨ ਯੂਨੀਅਨ ਦੇ ਪ੍ਰਮੁੱਖ ਲੀਡਰਾਂ ਨੂੰ ਐਜ਼ ਏ ਚੀਫ ਗੈਸਟ ਸੱਦਿਆ ਹੋਇਆ ਸੀ ਔਰ ਜਿਹੜੀ ਯੂਰਪੀਅਨ ਯੂਨੀਅਨ ਦੇ ਨਾਲ ਕਈ ਸਾਲਾਂ ਤੋਂ ਚੱਲ ਰਹੀ ਇਹਨਾਂ ਦੀ ਟ੍ਰੇਡ ਡੀਲ ਸੀ, ਇਹ ਦਾਅਵਾ ਕੀਤਾ ਗਿਆ ਕਿ ਜੀ ਉਹ ਮੁਕੰਮਲ ਹੋਈ ਹੈ, ਲੇਕਿਨ ਕੋਈ ਸਿਗਨੇਚਰ ਜਾਂ ਉਸ ਦੀਆਂ ਡੀਟੇਲਸ ਕਿਤੇ ਸਾਹਮਣੇ ਨਹੀਂ ਆਈਆਂ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਵੀ ਇਸ ਨੂੰ ਯੂਰਪੀਅਨ ਯੂਨੀਅਨ ਵਾਲਿਆਂ ਨੇ ਜਿਹੜੀ ਹੈ ਉਹ ਮਦਰ ਆਫ ਡੀਲਸ ਕਿਹਾ, ਜਿਸ ਦੇ ਉੱਤੇ ਚੁਟਕੀ ਲਈ ਅਮਰੀਕਾ ਨੇ ਵੀ। ਔਰ ਅਮਰੀਕਾ ਦੇ ਜਿਹੜੇ US ਟ੍ਰੇਡ ਰਿਪਰੈਜ਼ੈਂਟੇਟਿਵ ਨੇ ਮਿਸਟਰ ਜੈਮੀਸਨ ਗ੍ਰੀਅਰ, ਉਹਨਾਂ ਨੇ ਇਹ ਕਿਹਾ ਕਿ ਵੀ ਇੱਕ ਪਾਸੇ ਇਸ ਨੂੰ ਜਿਸ ਢੰਗ ਨਾਲ ਪ੍ਰੈਜ਼ੈਂਟ ਕੀਤਾ ਜਾ ਰਿਹਾ ਹੈ ਫ੍ਰੀ ਟ੍ਰੇਡ ਐਗਰੀਮੈਂਟ, ਇਸ ਤੋਂ ਇਹ ਲੱਗਦਾ ਵੀ ਸ਼ਾਇਦ ਭਾਰਤ ਨੂੰ ਐਜ ਮਿਲਿਆ ਯੂਰਪੀਅਨ ਯੂਨੀਅਨ ਤੋਂ। ਪਹਿਲਾਂ ਤਾਂ ਉਹਨੇ ਯੂਰਪੀਅਨ ਯੂਨੀਅਨ ਦੇ ਉੱਤੇ ਵਿਅੰਗ ਕੀਤਾ, ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਇੱਕ ਪਾਸੇ ਦੁਨੀਆ ਦੇ ਵਿੱਚ ਇਸ ਦੇ ਉੱਤੇ ਫੋਕਸ ਕਰ ਰਹੇ ਹਾਂ, ਗੋਇੰਗ ਟੂ ਹੈਵ ਏ ਹੇਡੇ ਵਿਦ, ਉਹਨਾਂ ਨੇ ਕਿਹਾ ਜੀ ਇਉਂ ਲੱਗਦਾ ਵੀ ਜਿਵੇਂ ਭਾਰਤ ਦਾ ਇਸ ਦੇ ਵਿੱਚ ਜ਼ਿਆਦਾ ਮਫਾਦ ਹੋਏ। ਅਸੀਂ ਗਲੋਬਲਾਈਜੇਸ਼ਨ ਨੂੰ ਪਾਸੇ ਰੱਖ ਕੇ ਅਮਰੀਕਨ ਇੰਟਰਸਟ ਦੀ ਗੱਲ ਕਰ ਰਹੇ ਹਾਂ ਅਤੇ ਯੂਰਪੀਅਨ ਯੂਨੀਅਨ ਜਿਹੜੀ ਹੈ ਔਰ ਅਸੀਂ ਗਲੋਬਲਾਈਜੇਸ਼ਨ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨੂੰ ਫਿਕਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਯੂਰਪੀਅਨ ਯੂਨੀਅਨ ਉਹਦੇ 'ਤੇ ਡਬਲ ਡਾਊਨ ਹੋ ਰਹੀ ਹੈ। ਸੋ ਇਹ ਇੱਕ ਵਿਅੰਗ ਹੈ ਭਾਰਤ ਦੇ ਹਵਾਲੇ ਨਾਲ। ਉਹਨਾਂ ਨੇ ਕਿਹਾ ਵੀ ਆਈ ਹੈਵ ਲੁਕਡ ਐਟ some of the details of the deal so far. I think India comes out on top on this, frankly. They get more market access into Europe. ਇਹ ਫੌਕਸ ਬਿਜ਼ਨਸ ਦੇ ਨਾਲ ਉਹਨਾਂ ਨੇ ਇੰਟਰਵਿਊ ਦਿੱਤਾ, ਉਹਨਾਂ ਨੇ ਕਿਹਾ ਜੀ ਜੇ ਇਹ ਡੀਲ ਹੋਈ ਹੈ ਅਤੇ ਇਸ ਨਾਲ ਭਾਰਤ ਦੇ ਨੂੰ ਐਡਵਾਂਟੇਜ ਹੋਏਗਾ, ਯੂਰਪ ਦੀ ਮਾਰਕੀਟ ਉਹਨਾਂ ਦੇ ਲਈ ਖੁੱਲ੍ਹੇਗੀ। ਇਟ ਸਾਊਂਡਸ ਲਾਈਕ ਇੰਡੀਆ ਹੈਵ ਸਮ ਐਡੀਸ਼ਨਲ ਇਮੀਗ੍ਰੇਸ਼ਨ ਰਾਈਟਸ। ਕੋਈ ਡਿਟੇਲ ਨਹੀਂ ਆਈਆਂ ਪਰ ਕੁਛ ਆਇਆ ਵੀ ਜਿਵੇਂ ਸਪੇਨ ਜਿਹੜਾ ਹੈ ਉਹ 5 ਸਾਲ ਦਾ ਵਰਕ ਵੀਜ਼ਾ ਦੇਵੇਗਾ ਜਾਂ ਦੂਜਾ, ਕਿਉਂਕਿ ਯੂਰਪ ਦੇ ਵਿੱਚ ਮੈਨ ਪਾਵਰ ਦੀ ਤਾਂ ਕਮੀ ਹੈ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ, ਪਾਪੂਲੇਸ਼ਨਸ ਵੀ ਡਿਵੈਂਡਲਿੰਗ ਨੇ। ਇੰਡੀਆ ਦੇ ਕੋਲ ਜਿਹੜੀ ਹੈ ਉਹ ਮਜ਼ਦੂਰੀ ਕਰਨ ਦੇ ਲਈ ਤਾਂ ਲੋਕ ਨੇ, ਉਹ ਦੁਬਈ ਤੋਂ ਲੈ ਕੇ ਸਾਊਦੀ ਅਰੇਬੀਆ ਤੱਕ ਨੇ। ਜੇ ਯੂਰਪ ਦੇ ਵਿੱਚ ਵੀ ਕੋਈ ਰਾਹ ਖੁੱਲ੍ਹਦਾ ਉਸ ਨੂੰ ਜਿਹੜਾ ਹਾਲਾਂ ਜੇ ਤੁਸੀਂ ਓਵਰਆਲ ਵਿਦਨ ਅਮਰੀਕਾ ਦੇਖੋ ਅਤੇ ਇਹ ਅੱਜ ਦੀ ਮੇਨ ਇਹ ਇੱਕ ਖਬਰ ਇਹ ਵੀ ਹੈ ਕਿ ਟੈਕਸਾਸ ਹਾਰਡਸ ਨਿਊ H-1B ਵੀਜ਼ਾ ਪਟੀਸ਼ਨਸ at state agencies and universities. Governor Greg Abbott said the freeze will give lawmakers time to establish statutory guardrails for employment under the visa program. ਉਹਨਾਂ ਨੇ ਟੈਕਸਾਸ ਨੇ ਬਿਲਕੁਲ H-1B ਵੀਜ਼ਾ ਔਰ ਈਵਨ ਜਿਹੜੀਆਂ ਨੇ ਯੂਨੀਵਰਸਿਟੀਜ਼ ਔਰ ਦੂਸਰਿਆਂ ਦੇ ਵਿੱਚ ਇਸ ਦੇ ਉੱਤੇ ਪਾਬੰਦੀ ਲਾਈ ਹੈ ਕਿ ਵੀ ਇਹ ਹੁਣ ਇਹ ਬਹੁਤ ਵੱਡਾ ਸੈਟਬੈਕ ਹੈ, ਕਿਉਂਕਿ ਬਹੁਤ ਵੱਡਾ ਟ੍ਰੇਡ ਤਾਂ ਜੋ ਉਹਨਾਂ ਦਾ 42-43 ਬਿਲੀਅਨ ਡਾਲਰ ਦੀ ਸਰਪਲਸ ਇੰਡੀਆ ਦੀ ਹੈ ਅਮਰੀਕਾ ਦੇ ਨਾਲ ਕਰਨ, ਪਰ ਉਹਨਾਂ ਦਾ ਸਭ ਤੋਂ ਵੱਡਾ ਕਮਾਈ ਦਾ ਜਿਹੜਾ ਸੈਕਟਰ IT ਸੈਕਟਰ ਜਿਹੜਾ H-1B ਵੀਜ਼ੇ ਰਾਹੀਂ ਇਸ ਵਾਰ ਸਟੂਡੈਂਟ ਵੀਜ਼ੇ 75% ਘਟ ਗਏ, ਦਿੱਤੇ ਨਹੀਂ ਗਏ। ਔਰ ਈਵਨ ਹੁਣ ਇਹ ਵੀ ਸਾਹਮਣੇ ਆ ਰਿਹਾ ਵੀ ਟੂਰਿਸਟ ਵੀਜ਼ੇ ਵੀ ਬਹੁਤ ਘੱਟ ਦਿੱਤੇ ਜਾ ਰਹੇ ਨੇ, ਕਿਉਂਕਿ ਇੱਕ ਮੈਰਿਜ ਸੀ ਡੈਲਸ ਤੋਂ, ਉਹ ਦੱਸ ਰਹੇ ਸੀ ਕਿ ਵੀ ਵੈਲ ਆਫ ਨੇ ਉਹਨਾਂ ਦੇ ਰਿਸ਼ਤੇਦਾਰ 3-4 ਜਿਹੜੇ ਗਏ ਉਹਨਾਂ ਨੇ ਵੀਜ਼ੇ ਨਹੀਂ ਦਿੱਤੇ। ਲੇਕਿਨ ਹੁਣ ਇਸ ਸਾਰੀ ਡੀਲ ਤੋਂ ਬਾਅਦ ਜਿਹੜਾ ਇੰਡੀਆ ਕਿਵੇਂ ਬੋਥ ਸਾਈਡਸ ਆਫ ਦਾ ਆਇਲ ਪਲੇ ਕਰ ਰਿਹਾ। ਜੈ ਸ਼ੰਕਰ ਲਾਈਕਲੀ ਟੂ ਵਿਜ਼ਿਟ US ਫॉर ਕ੍ਰਿਟੀਕਲ ਮਿਨਰਲਸ ਮੀਟ। ਹੁਣ ਇਹਨਾਂ ਦੀ ਜਿਹੜੀ ਹੈ ਅਗਲੇ ਹਫਤੇ ਇਸ ਖਬਰ ਦੇ ਮੁਤਾਬਕ ਇੰਡੀਆ ਦਾ ਫੋਰਨ ਮਿਨਿਸਟਰ S ਜੈ ਸ਼ੰਕਰ ਜਿਹੜਾ ਉਹ ਵਾਸ਼ਿੰਗਟਨ DC ਆ ਰਿਹਾ, ਕਿਉਂਕਿ ਇਹ ਇੱਕ ਮੀਟਿੰਗ ਹੈ US ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ 4 ਫਰਵਰੀ ਨੂੰ ਰੱਖੀ ਹੋਈ ਬੁੱਧਵਾਰ। ਔਰ ਇਹ ਜਿਹੜੀ ਹੈ ਇਸ ਮੀਟਿੰਗ ਦਾ ਮਕਸਦ ਇਹ ਹੈ ਕਿ ਜਿਹੜੀ ਸਪਲਾਈ ਚੇਨ ਹੈ ਕ੍ਰਿਟੀਕਲ ਮਿਨਰਲਸ ਦੀ, ਜਿਨ੍ਹਾਂ ਦੇ ਵਿੱਚ
ਲਿਥੀਅਮ, ਕੋਬਾਲਟ, ਨਿਕਲ, ਰੇਅਰ ਅਰਥ ਮਟੀਰੀਅਲ ਨੇ ਜਿਹੜੇ ਇਲੈਕਟ੍ਰਿਕ ਵਹੀਕਲਸ ਦੇ ਲਈ ਬਹੁਤ ਵਾਈਟਲ ਨੇ, ਉਹਨਾਂ ਨੂੰ, ਔਰ ਰੀਨਿਊਏਬਲ એનર્ਜੀ ਸਿਸਟਮ, ਡਿਫੈਂਸ ਪਲੇਟਫਾਰਮਸ ਦੂਜੇ। ਹਾਲਾਂਕਿ ਇੱਕ ਪਾਸੇ ਸੋਨਾ ਤੇ ਚਾਂਦੀ ਤਾਂ ਸਮਾਨ ਛੋ ਰਹੇ ਨੇ, ਕਿਉਂਕਿ ਚਾਈਨਾ ਨੇ, ਹੁਣ ਚਾਈਨਾ ਸੈਕੰਡ ਵੱਡਾ ਪ੍ਰੋਡਿਊਸਰ ਹੈ ਸਿਲਵਰ ਦਾ, ਚਾਂਦੀ ਦਾ, ਉਹਨਾਂ ਨੇ ਉਹਦੇ ਐਕਸਪੋਰਟ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ। 30% ਦੁਨੀਆ ਦਾ ਸਿਲਵਰ ਉਹਨਾਂ ਦੇ ਕੋਲ ਹੈ। ਗੋਲਡ, ਇਹ ਕਿਤੇ ਨਾ ਕਿਤੇ ਖਤਰੇ ਦੀ ਘੰਟੀ ਵੀ ਹੈ। ਕੁਝ ਜਿਹੜੇ ਇਕਨੋਮਿਕਲ ਮਾਹਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਡਾਲਰ ਦੀ ਸਰਦਾਰੀ ਕਿੰਨੀ ਕੁ ਦੇਰ ਰਹੇਗੀ, ਇਸ ਨੂੰ ਦੇਖਦੇ ਹਾਂ। ਜਿਹੜੀ ਗੋਲਡ ਦੀ ਬਾਇੰਗ ਹੈ ਇਹ ਸ਼ੁਰੂ ਹੋਈ ਹੈ। ਇਹੀ ਨਹੀਂ ਹੈ ਕਿ ਗੋਲਡ ਔਰਤਾਂ ਆਪਣੇ ਜੇਵਰਾਤ ਦੇ ਲਈ ਜਾਂ ਗਹਿਣਿਆਂ ਦੇ ਲਈ ਇਸਤੇਮਾਲ ਕਰਦੀਆਂ, ਇਹ ਤਾਂ ਬਹੁਤ ਵੱਡੀ ਇੰਡੀਆ ਨੇ ਵੀ, ਰਿਜ਼ਰਵ ਬੈਂਕ ਨੇ ਖਰੀਦਿਆ ਵਾਧੂ ਪਿਛਲੇ ਸਾਲ, ਚਾਈਨਾ ਨੇ ਬਹੁਤ ਜ਼ਿਆਦਾ ਖਰੀਦਿਆ। ਹੁਣ ਇਹ ਸਾਰੇ ਦੇ ਚੱਲਦਿਆਂ ਇੱਕ ਅਨਸਰਟਨਟੀ ਹੈ, ਔਰ ਚਾਈਨਾ ਦੇ ਕੋਲ ਕਿਉਂਕਿ ਜਿਹੜੇ ਰੇਅਰ ਅਰਥ ਮਟੀਰੀਅਲ ਨੇ ਉਹਨਾਂ ਦੇ ਕੋਲ ਨੇ। ਸੋ ਇਹ ਮੀਟਿੰਗ ਹੀ ਜਿਹੜੀ ਹੈ ਇਹਨਾਂ ਨੇ ਰੱਖੀ ਹੈ, ਜਿਹਦੇ 'ਚ ਇੰਡੀਆ ਵੀ ਆ ਰਿਹਾ, ਔਰ ਇਸ ਸਾਰੇ ਦੇ ਚੱਲਦਿਆਂ ਨਾਲ ਦੀ ਨਾਲ ਜਿਹੜੀ ਹੈ ਇਹ ਵੀ ਦਾਅਵਾ ਕੀਤਾ ਜਾ ਰਿਹਾ ਇੰਡੀਆ ਵੱਲੋਂ, ਇੰਡੀਆ US ਟ੍ਰੇਡ ਡੀਲ could be finalized any day, say sources, highlights robustness in negotiations। ਹੁਣ ਇਹ ਵੀ ਹੋ ਸਕਦਾ ਹੈ, ਦੇਖੋ ਹੈ ਤਾਂ ਵਪਾਰੀ ਨੇ, ਵਪਾਰੀਆਂ ਦੇ ਨਾਲ ਦੁਕਾਨਦਾਰ ਸੌਦੇਬਾਜ਼ ਨੇ, ਉਹਨਾਂ ਨੂੰ ਪਤਾ ਹੈ ਫਾਇਦਾ ਨੁਕਸਾਨ ਕੀ ਹੈ, ਕਿ ਵੀ ਇੱਕ ਪਾਸੇ ਉਹਨਾਂ ਨੇ ਯੂਰਪੀਅਨ ਯੂਨੀਅਨ ਦੇ ਨਾਲ ਭਾਵੇਂ ਅਜੇ ਕੰਪਲੀਟ ਉਹਦੀ ਹੇਅਰ ਸਪਲਿਟਿੰਗ ਡਿਟੇਲ ਸਾਹਮਣੇ ਨਹੀਂ ਹੋਣਗੀਆਂ, ਇਸ ਲਈ ਉਹ ਕੋਈ ਪਬਲਿਕ ਨਹੀਂ ਕੀਤਾ ਗਿਆ ਵੀ ਕੀ ਹੈ। ਕੁਝ ਪਾਰਟ ਰਿਲੀਜ਼ ਕੀਤੇ ਗਏ ਨੇ ਜੀ ਰਿਸੋਰਸਿਸ ਦੇ ਹਵਾਲੇ ਨਾਲ, ਜਿਹਦੇ 'ਚ ਕੱਲ੍ਹ ਨੂੰ ਬੈਕ ਟਰੈਕ ਵੀ ਹੋ ਸਕਦਾ। ਪਰ ਮੈਨੂੰ ਲੱਗਦਾ ਹੈ ਵੀ ਇਹ ਇਹਨਾਂ ਨੇ ਈਵਨ ਅਮਰੀਕਾ ਦੇ ਨਾਲ ਵੀ ਜਿਹੜੀ ਨੈਗੋਸ਼ੀਏਸ਼ਨ ਇਹਨਾਂ ਦੀ ਚੱਲ ਰਹੀ ਹੈ ਟ੍ਰੇਡ ਦੇ ਹਵਾਲੇ ਨਾਲ, ਇੱਕ ਪ੍ਰੈਸ਼ਰ ਟੈਕਟਿਕ ਵੀ ਇਸਤੇਮਾਲ ਕਰ ਰਹੇ ਨੇ। ਦੇਖੋ ਜੀ, ਜੇ ਯੂਰਪੀਅਨ ਯੂਨੀਅਨ 27 ਮੁਲਕ ਨੇ ਯੂਰਪੀਅਨ ਯੂਨੀਅਨ ਦੇ, ਕਿ ਅਸੀਂ ਜੇ ਉਹਨਾਂ ਦੇ ਨਾਲ ਕਰ ਸਕਦੇ ਹਾਂ ਤੇ ਅਸੀਂ, ਕਿਉਂਕਿ ਦੂਸਰੀ ਖਬਰ ਇਹ ਹੁੰਦਾ ਹੈ ਕਿ ਆਫਟਰ ਯੂਰਪੀਅਨ ਯੂਨੀਅਨ ਫ੍ਰੀ ਟ੍ਰੇਡ ਐਗਰੀਮੈਂਟ, ਟ੍ਰੇਡ ਡੀਲ ਵਿਦ US ਔਨ ਟਰੈਕ, ਇਹ ਵੀ ਇੰਡੀਆ ਦੇ ਵੱਲੋਂ ਇਹ ਕਲੇਮ ਕੀਤਾ ਜਾ ਰਿਹਾ ਕਿ ਜੀ ਵੀ ਬਿਲਕੁਲ ਜਿਹੜੀ ਗੱਲਬਾਤ ਆ ਉਹ ਠੀਕ ਚੱਲ ਰਹੀ ਆ। ਦੂਜੇ ਹੁਣ ਜੇ ਇੱਧਰ ਇਸ ਹੱਦ ਤੱਕ ਜਾ ਕੇ ਅਕਮੋਡੇਟ ਦੋਨੋਂ ਪਾਸਿਆਂ ਨੂੰ ਕਰਨ ਨੂੰ ਤਿਆਰ ਨੇ, ਨਾਲ ਇਹ ਖਬਰ ਵੀ ਪਲਾਂਟ ਹੈ Russia India to hold joint naval drills in February, TASS reports. Frigate of Russian Navy's Pacific Fleet would leave the port of Muscat in Oman to take part in the Milan 2026 exercise. Russia and India will hold joint naval exercises in the Bay of Bengal in Indian Ocean in February 2026. ਇਹ TASS ਉਹਨਾਂ ਦੀ ਸਟੇਟ ਨਿਊਜ਼ ਏਜੰਸੀ ਹੈ ਰਸ਼ੀਆ ਦੀ। ਹੁਣ ਇਹ ਨਹੀਂ ਹੈ ਵੀ ਅਮਰੀਕਾ ਨੂੰ ਕੋਈ ਭੁਲੇਖਾ ਇੰਡੀਆ ਕਿੱਥੇ ਸਟੈਂਡ ਕਰਦਾ। ਕੱਲ ਇਹਨਾਂ ਦੇ ਟ੍ਰੇਜਰੀ ਸੈਕਟਰੀ ਨੇ ਬੜੀ ਸਟਰੋਂਗਲੀ ਕਿਹਾ ਸੀ ਕਿ ਵੀ ਯੂਰਪੀਅਨ ਯੂਨੀਅਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਆਪਣੇ ਸਿਰ 'ਚ ਸੁਆਹ ਪਾ ਰਹੇ ਨੇ ਕਿ ਉਹ ਇੰਡੀਆ ਨਾਲ ਉਹਨਾਂ ਨੇ ਡੀਲ ਕੀਤੀ ਹੈ, ਔਰ ਇੰਡੀਆ ਫਾਈਨੈਂਸ ਕਰ ਰਿਹਾ ਯੂਕਰੇਨ ਵਾਰ, ਰਸ਼ੀਅਨ ਆਇਲ ਨੂੰ ਖਰੀਦ ਕੇ। ਸੋ ਇਹ ਵਾਰ, ਇਹ ਇੰਡੀਆ ਨਾਲ ਡੀਲ ਕਰਨ ਦਾ ਮਤਲਬ ਹੈ ਵੀ ਆਪਣੀ ਤਬਾਹੀ ਦਾ ਸਮਾਨ ਆਪ ਹੀ ਇਕੱਠਾ ਕਰਨਾ। ਹੁਣ ਅੱਜ ਜਿਹੜਾ ਇਹਨਾਂ ਦਾ ਦੂਸਰਾ ਟ੍ਰੇਡ ਰਿਪਰੈਜ਼ੈਂਟੇਟਿਵ ਹੈ ਅਮਰੀਕਾ ਦਾ, ਉਹਦੀ ਥੋੜ੍ਹੀ ਜਿਹੀ ਸ਼ਿਫਟ ਹੈ ਪੋਜੀਸ਼ਨ। ਉਹਨੇ ਕਿਹਾ ਕਿ ਜੀ ਇਹਦੇ 'ਚ ਉਹਨੇ ਯੂਰਪੀਅਨ ਯੂਨੀਅਨ ਨੂੰ ਸ਼ਰਮ ਦਿੱਤੀ ਹੈ। ਉਹਨਾਂ ਨੇ ਕਿਹਾ ਜੀ ਇੰਡੀਆ ਦੇ ਲਈ ਇਹ ਬੜ੍ਹਤ ਹੈ ਕਿਉਂਕਿ ਉਹਨਾਂ ਦੀ ਜਿਹੜੀ ਹੈ ਇਮੀਗ੍ਰੇਸ਼ਨ ਦੀ ਵੀ ਫੈਸਿਲਿਟੀ ਖੁੱਲ੍ਹ ਸਕਦੀ ਹੈ ਕੁਛ ਦੇ ਲਈ। ਸੋ ਇੰਨਾ ਕੁ ਭੰਬਲ ਭੂਸਾ ਹੈਗਾ ਇਸ ਵੇਲੇ, ਲੇਕਿਨ ਇੱਕ ਗੱਲ ਸਰਟਨ ਹੈ ਵੀ ਇਸ ਸਾਰੇ ਦੇ ਵਿੱਚ ਇੰਡੀਆ ਐਕਸਪੋਜ਼ ਪੂਰੀ ਤਰ੍ਹਾਂ ਹੋਇਆ, ਲੇਕਿਨ ਇਨ ਦਾ ਐਂਡ ਵਪਾਰ ਹੀ ਪ੍ਰਵੇਲ ਕਰੇਗਾ। ਅਮਰੀਕਾ ਦੇ ਨਾਲ ਵੀ ਟ੍ਰੇਡ ਡੀਲ ਹੋਏਗੀ, ਇਹਨਾਂ ਤੋਂ ਜਿਹੜਾ ਉਹ ਟੈਰਿਫ ਜਿਹੜਾ ਈਰਾਨ ਦੇ ਹੁਣ ਈਰਾਨ ਦੇ ਹਵਾਲੇ ਨਾਲ ਵੀ ਭਾਰਤ ਦਾ ਹਾਲ ਤਾਂ ਇਹ ਹੈ ਕਿ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਾਉਂਸਲ ਦੇ ਵਿੱਚ ਜਦੋਂ ਈਰਾਨ ਨੂੰ ਕੰਡੈਮ ਕਰਨ ਦਾ ਮਤਾ ਆਇਆ 2 ਦਿਨ ਪਹਿਲੇ, ਜੋ ਉਹਨੇ ਆਪਣੇ ਪ੍ਰੋਟੈਸਟਰਸ ਨਾਲ ਕੀਤਾ ਹੈ, ਇੱਕ ਅੰਦਾਜ਼ੇ ਮੁਤਾਬਕ 6 ਤੋਂ 7 ਹਜ਼ਾਰ ਪ੍ਰੋਟੈਸਟਰ ਮਾਰਿਆ ਗਿਆ ਤੇ ਔਰ ਈਰਾਨ ਨੂੰ ਕੰਡੈਮ ਕੀਤਾ ਜਾਣਾ ਸੀ। ਇੰਡੀਆ ਨੇ ਜਿਹੜਾ ਉਸ ਦੇ ਉੱਤੇ ਵੋਟ ਨਹੀਂ ਪਾਈ ਹੈ, ਉਹਨਾਂ ਨੇ ਕੰਡੈਮ ਕਰਨ ਤੋਂ ਨਾ ਕਰ ਦਿੱਤੀ, ਹਾਲਾਂਕਿ ਪਾਸ ਹੋ ਗਿਆ। ਪਾਕਿਸਤਾਨ ਨੇ ਵੀ ਨਹੀਂ ਪਾਈ, ਚੀਨ ਨੇ ਵੀ ਨਹੀਂ ਪਾਈ। ਪਾਕਿਸਤਾਨ ਦਾ ਤਾਂ ਸਮਝ ਆ ਸਕਦਾ ਹੈ, ਚੀਨ ਦਾ ਵੀ ਆ ਸਕਦਾ ਹੈ, ਪਰ ਭਾਰਤ ਦਾ ਇਸ ਮੁੱਦੇ ਤੇ ਅਮਰੀਕਾ ਦੀ ਥਾਂ ਈਰਾਨ ਨਾਲ ਖਲੋਣਾ, ਕਿਉਂਕਿ ਇਹ ਵੀ ਅੱਗੋਂ ਕਿਹਾ ਗਿਆ ਹੈ ਕਿ ਜਿਹੜਾ ਈਰਾਨ ਦੇ ਨਾਲ ਵਪਾਰ ਕਰ ਚਾਬਹਾਰ ਪੋਰਟ ਤਾਂ ਉਹਨਾਂ ਦੀ ਛੱਡ ਕੇ ਆਪਣੀ
250 ਮਿਲੀਅਨ ਕੇ ਕਿੰਨਾ ਲਾਇਆ ਪੈਸਾ ਛੱਡ ਕੇ ਦੌੜ ਆਏ ਨੇ। ਸੋ ਇਹਨਾਂ ਨੂੰ ਖੁਦ ਵੀ ਪਤਾ ਨਹੀਂ ਲੱਗ ਰਿਹਾ ਵੀ ਇਹ ਕੀ ਕਰ ਰਹੇ ਨੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਦੋ ਬੇੜੀਆਂ ਨਹੀਂ, ਜਿੰਨੀਆਂ ਬੇੜੀਆਂ ਵੀ ਨੇ ਸਾਰਿਆਂ 'ਚ ਹੀ ਪੈਰ ਰੱਖ ਰਹੇ ਨੇ। ਤਾਂ ਫਿਰ ਉਹ ਇੱਕ ਲੱਤ ਇੱਧਰ ਹੋਣੀ ਹੈ, ਇੱਕ ਲੱਤ ਇੱਧਰ ਹੋਣੀ ਹੈ, ਔਰ ਉਸ ਦਾ ਨਤੀਜਾ ਅੰਜਾਮ ਕੀ ਹੋਏਗਾ ਇਹ ਆਉਣ ਵਾਲੇ ਪੀਰੀਅਡ 'ਚ ਹੀ ਸਮਝ ਆਏਗਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਨ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਧਰਮ ਸਿੰਘ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹਣਮਾਲ ਜੀ ਗੁਸਕੇ ਜੀ ਵੀ ਔਰ ਹਰਮਨ ਪੰਨੂ ਜੀ ਵੀ, ਫਿਰ ਇਸੇ ਤਰ੍ਹਾਂ ਸਾਡੇ ਕੋਲ ਗੁਰਜੀਤ ਸਿੰਘ ਜੀ ਵੀ ਔਰ ਬਲਵੀਰ ਸਿੰਘ ਜੀ, ਮਹਿੰਦਰ ਸਿੰਘ ਜੀ ਗੁਸਕੇ ਜੀ ਵੀ, ਔਰ ਫਿਰ ਇਸ ਤਰ੍ਹਾਂ ਮੁਹੰਮਦ ਯਾਕੂਬ ਜੀ ਕਹਿੰਦੇ ਜੀ ਡਾਕਟਰ ਸਾਹਿਬ ਖਾਲਸਾ ਜ਼ਿੰਦਾਬਾਦ, ਪਾਕਿस्तान ਜ਼ਿੰਦਾਬਾਦ। उम्मीद है कि इस साल खालिस्तान बन जाएगा, उम्मीद है दुनिया कायम है। और इस कहने यकीन पर दुनिया, उम्मीद पे दुनिया दी है कायम है। और हरप्रीत सिंह घुसके जी कहने बल्ला डेरे वालियां ਨੂੰ ਪੁੱਛਣਾ ਚਾਹੀਦਾ ਹੈ ਮੋਦੀ ਨੂੰ ਕਿ ਤੁਸੀਂ ਦਲਿਤ ਭਾਈਚਾਰੇ ਨੂੰ ਅੰਦਰਾਂ ਚ ਆਉਣ ਦੀ ਇਜਾਜ਼ਤ ਦਿਓਗੇ। ਹਾਂ, ਜਾ ਕੇ ਪਹਿਲਾਂ ਯੂਪੀ ਔਰ ਦੂਸਰੇ ਜੀ ਦੇਖੋ ਉਹਨਾਂ ਦਾ ਹਾਲ ਕੀ ਹੈ ਔਰ ਕੀ ਕਰ ਰਹੇ ਨੇ। ਉਹ ਇਹ ਤਾਂ ਵਰਤੇ ਜਾਣਗੇ ਇਸ ਵੇਲੇ, ਪਰ ਦੇਖੋ ਕਿੰਨਾ ਕੁ, ਕਿਉਂਕਿ ਇੱਕ ਪਾਸੇ ਉਹੀ ਦੁਆਬੇ ਦੇ ਵਿੱਚ ਕਾਂਸ਼ੀ ਰਾਮ ਜਿਸ ਨੇ ਬਹੁਜਨ ਸਮਾਜ ਪਾਰਟੀ ਬਣਾਈ, ਉਹਨੂੰ ਪੁੱਛਿਆ ਗਿਆ ਸੀ ਕਿ ਜੀ ਤੁਹਾਡੇ ਮੁਤਾਬਕ ਕੀ ਸੰਵਿਧਾਨ ਹੋਏਗਾ ਜਿਹੜਾ ਬਹੁਜਨ ਦਾ ਜੇ ਰਾਜ ਹੁੰਦਾ। ਉਹਨੇ ਕਿਹਾ ਗੁਰੂ ਗ੍ਰੰਥ ਸਾਹਿਬ। ਸੋ ਹੁਣ ਤੁਸੀਂ ਇੱਕ ਪੈਸੇ ਦੇ ਲਾਲਚ ਦੇ ਵਿੱਚ ਜਾਂ ਇੱਕ ਏਜੰਸੀਆਂ ਦੇ ਏਜੰਡੇ ਥੱਲੇ ਆਪਣੇ ਭਾਈਚਾਰੇ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਵੀ ਤੋੜੋ, ਸੋ ਕਾਲਡ ਅੰਮ੍ਰਿਤ ਬਾਣੀ ਦਾ ਕਰੇ, ਫਿਰ ਇਹ ਕਹਿ ਕੇ ਜੀ ਅਸੀਂ ਕਾਂਸ਼ੀ ਦੇ ਵਿੱਚ ਆਪਣਾ ਹੈੱਡਕੁਆਟਰ ਬਣਾ ਦਿੱਤਾ ਹੈ, ਇੰਨਾ ਸੋਹਣਾ ਅਸੀਂ ਮੰਦਿਰ ਬਣਾ ਰਹੇ ਹਾਂ ਜਿਹੜਾ ਦਰਬਾਰ ਸਾਹਿਬ ਨਾਲੋਂ ਵੀ ਜ਼ਿਆਦਾ ਸੋਨਾ ਲਾ ਦੇਵਾਂਗੇ। ਔਰ ਦੂਸਰਾ ਮਤਲਬ ਜੋ ਖੇਡ ਹੈ ਏਜੰਸੀਆਂ ਦੀ, ਇਹ ਬੱਲਾਂ ਵਾਲਾ ਡੇਰਾ ਖੇਡ ਰਿਹਾ। ਔਰ ਇਹ ਕਿਸੇ ਹੱਦ ਤੱਕ ਵੀ ਜਾ ਕੇ ਪੰਜਾਬ ਦੇ ਵਿੱਚ ਇੱਕ ਬਦਅਮਨੀ ਪੈਦਾ ਹੋਏਗੀ ਜ਼ਰੂਰ, ਲੇਕਿਨ ਇਵੈਂਚੁਅਲੀ ਜਿਹੜਾ ਭਾਈਚਾਰਾ ਹੈ ਉਹ ਇਹਨਾਂ ਦੇ ਇਸ ਸਾਰੇ ਚੋਂ ਨਿਕਲ ਜਾਏਗਾ। ਬਿਲਕੁਲ। ਗੁਰਪ੍ਰੀਤ ਸਿੰਘ ਜੀ ਵੀ, ਅੰਦਰਪ੍ਰੀਤ ਸਿੰਘ ਜੀ ਵੀ, ਔਰ ਸੁਰਮੁਖ ਸਿੰਘ ਭੁੱਲਰ ਜੀ ਵੀ, ਔਰ ਰਾਜਨਪ੍ਰੀਤ ਸਿੰਘ ਜੀ ਵੀ, ਔਰ ਗੁਰਪ੍ਰਕਾਸ਼ ਸਿੰਘ ਜੀ ਵੀ, ਔਰ ਇੰਦਰਜੀਤ ਕੌਰ ਜੀ ਵੀ, ਔਰ ਅਮਰਜੀਤ ਸੈਣੀ ਜੀ ਵੀ, ਔਰ ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਕੁਲਦੀਪ ਕੌਰ ਜੀ ਵੀ ਗੁਸਕੇ ਜੀ ਵੀ ਕਹਿੰਦੇ ਗ੍ਰੇਟ ਜੌਬ ਡਾਕਟਰ ਸਾਹਿਬ, ਆਲਵੇਜ਼ ਵੀ ਹੈਵ ਪ੍ਰਾਊਡ ਆਫ ਯੂ ਐਂਡ ਯੂਰ ਟੀਮ, all of you are doing amazing hard work। और गुरविंदर मान जी भी और नासर चौधरी खालसा जिंदाबाद कहते हैं। और इसी तरह गुरसिमर कौर जी भी और मनदीप जी भी कहते दोवां खालिस्तानी दे वासियां नूं वाहिगुरू जी का खालसा, वाहिगुरू जी की फतेह। एक दिन फोन दियां कालां लैण लई ਰੱਖੋ। ਧੰਨਵਾਦ ਜੀ ਸਭ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਕੋਸ਼ਿਸ਼ ਕੀਤੀ WhatsApp ਤੇ ਮੈਸੇਜ ਲੈਣ ਦੀ, ਪਰ ਕੋਈ ਬਹੁਤਾ ਹੁੰਗਾਰਾ ਨਹੀਂ ਸੀ। ਤੁਸੀਂ ਇੱਕ ਵਾਰੀ ਨੰਬਰ ਜੇ ਹੈ ਤਾਂ ਅਨਾਉਂਸ ਕਰ ਦਿਓ। 5166191984 ਤੇ ਤੁਸੀਂ ਸਾਨੂੰ WhatsApp ਕਰ ਸਕਦੇ ਹੋ। WhatsApp ਕਾਲ ਜੇ ਤੁਸੀਂ ਰਿਕਾਰਡ ਵੀ ਕਰਵਾ ਦਿੰਦੇ ਹੋ, ਆਡੀਓ ਵੀਡੀਓ, ਉਹਦੇ ਨਾਲ ਇੱਕ ਸਿਲਸਿਲਾ ਸ਼ੁਰੂ ਹੋ ਜਾਏਗਾ, ਫਿਰ ਅਸੀਂ ਲਾਈਵ ਤੱਕ ਵੀ ਪਹੁੰਚ ਜਾਵਾਂਗੇ। ਜੀ ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਕਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4 ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।